ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਮਾਨਤਾ ਦੀ 14ਵੀਂ ਕਿਸ਼ਤ। ਮਾਨਤੇ ਆਪਣੇ ਪਿੰਡ ਵਿੱਚ ਮਿਸਤਰੀਆਂ ਨਾਲ 4 ਸਾਲ ਮਜ਼ਦੂਰੀ ਕੀਤੀ। ਮਾਨਤਾ ਪਿੰਡ ਵਿੱਚ ਹੱਕ ਹਲਾਲ ਦੀ ਮਜ਼ਦੂਰੀ ਕਰਕੇ ਖਾਣ ਵਾਲੇ ਮਜ਼ਦੂਰ ਦੇ ਤੌਰ ਤੇ ਮਸ਼ਹੂਰ ਹੋਇਆ। ਹਰ ਕੋਠੇ ਬਣਾਉਣ ਵਾਲੇ ਦਾ ਦਿਲ ਕਰੇ ਵਈ ਮਿਸਤਰੀਆਂ ਨਾਲ ਮਾਨਤਾ ਮਜ਼ਦੂਰ ਦੇ ਤੌਰ ਤੇ ਲੱਗ ਜਾਏ ਤੇ ਬਹੁਤ ਫਾਇਦਾ ਹੋਵੇਗਾ। ਉਦੋਂ ਡੁੰਕੀਆਂ ਲਾ ਕੇ ਮੁੰਡੀਕ ਨੂੰ ਯੂਰਪ ਜਾਵਣ ਦਾ ਬੜਾ ਠਰਕ ਲੱਗਾ ਸੀ। ਬਹੁਤ ਮੁੰਡਿਆਂ ਗੱਭਰੂਆਂ ਡੁੰਕੀ ਲਾਉਂਦਿਆਂ ਸਮੁੰਦਰ ਵਿੱਚ ਡੁੱਬ ਕੇ ਜਾਨ ਦਿੱਤੀ ਸੀ। ਮੁਲਕ ਦੇ ਟੈਲੀਵਿਜ਼ਨਾਂ ਸਮੁੰਦਰ ਰਾਹੀਂ ਯੂਰਪ ਜਾਵਣ ਵਾਲੇ ਇਸ ਜ਼ੁਲਮੀ ਧੰਦੇ ਦੇ ਖਿਲਾਫ ਬੜੀ ਡੰਡ ਪਾਈ। ਸਰਕਾਰਾਂ ਨੇ ਇਸ ਧੰਦੇ ਨੂੰ ਡੱਕਣ ਦਾ ਚਾਰਾ ਵੀ ਕੀਤਾ, ਪਰ ਸਰਕਾਰ ਦੇ ਜਿਨ੍ਹਾਂ ਕਰਿੰਦਿਆਂ ਜਿਨ੍ਹਾਂ ਇਨਸਾਨੀ ਸਮਗਲਰਾਂ ਤੇ ਹੱਥ ਪਾਉਣਾ ਸੀ, ਉਹਨਾਂ ਦੇ ਵੱਡੀ ਖੋਰ ਹੋਣ ਕਾਰਨ ਸਰਕਾਰ ਇਸ ਕੰਮ ਵਿੱਚ ਕਾਮਯਾਬ ਨਾ ਹੋ ਸਕੀ। ਹੋ ਸਕਦਾ ਹੈ ਇਸ ਕੰਮ ਵਿੱਚ ਸਰਕਾਰ ਦੀ ਬੇਈਮਾਨੀ ਵੀ ਸ਼ਾਮਲ ਹੋਵੇ ਕਿ ਜਿਤਨੇ ਵੀ ਮੁੰਡੇ ਯੂਰਪ ਅਪੜਨਗੇ ਉਤਨੇ ਹੀ ਪੌਂਡ ਮੁਲਕ ਵਿੱਚ ਆਵਣਦੇ ਤੇ ਇੰਜ ਕਰਕੇ ਸਾਡਾ ਮੁਲਕ ਵੀ ਅਮੀਰ ਹੋ ਜਾਵੇਗਾ। ਬਾਕੀ ਰਹਿ ਗਈ ਗੱਲ ਉਹਨਾਂ ਸਰਕਾਰੀ ਕਰਿੰਦਿਆਂ ਦੀ ਜਿਨ੍ਹਾਂ ਨੇ ਸਮਗਲਰਾਂ ਤੇ ਹੱਥ ਪਾਉਣਾ ਸੀ। ਜਿੱਥੇ ਸਮਗਲਰਾਂ ਦੇ ਘਰ ਪੱਕੇ ਹੋਏ ਤੇ ਵਿਹੜੇ ਵੱਡੀਆਂ ਗੱਡੀਆਂ ਖਲੋਤੀਆਂ, ਉੱਥੇ ਸਮਗਲਰਾਂ ਨੂੰ ਫੜਨ ਵਾਲੇ ਅਫਸਰਾਂ ਨੇ ਗੱਡੀਆਂ ਤੇ ਇਸ ਡਰ ਤੋਂ ਨਾ ਖਰੀਦੀਆਂ ਬਈ ਕਿਧਰੇ ਰਿਸ਼ਵਤ ਸਤਾਨੀ ਮਹਿਕਮੇ ਦੀ ਨਜ਼ਰ ਵਿੱਚ ਨਾ ਆ ਜਾਵੀਏ, ਤੇ ਘਰ ਉਹਨਾਂ ਦੇ ਵੀ ਪੱਕੇ ਹੋ ਗਏ। ਗੱਭਰੂ ਮੁੰਡਿਆਂ ਨੂੰ ਉਂਝ ਹੀ ਯੂਰੋ ਦੀ ਖਿੱਚ ਤੇ ਯੂਰਪੀ ਕੁੜੀਆਂ ਦੇ ਸੜਕਾਂ ਤੇ ਕੱਛੇ ਪਾ ਕੇ ਘੁੰਮਣ ਵਾਲੇ ਕਿੱਸੇ ਤੇ ਕਹਾਣੀਆਂ ਜਾਨ ਦਾ ਜੂਆ ਲਾਉਣ ਤੇ ਮਜਬੂਰ ਕਰ ਲੈਂਦੇ ਸਨ। ਇੰਜ ਦੇ ਕਿੱਸੇ ਤੇ ਕਹਾਣੀਆਂ ਨੇ ਮਾਨਤੇ ਦੇ ਪਿੰਡ ਦੇ ਹਵਾਲਦਾਰੇ ਪੁਲਿਸ ਪੈਨਸ਼ਰੀ ਦੇ ਮੁੰਡੇ ਨੂੰ ਵੀ ਡੁੰਕੀ ਲਾਉਣ ਦਾ ਚਾਅ ਲਾ ਦਿੱਤਾ। ਕਈ ਵਾਰੀ ਰਾਹ ਦੇ ਹਾਦਸਿਆਂ ਦੇ ਨਾਲ ਆਮਣਾ ਸਾਹਮਣਾ ਕਰਦਿਆਂ ਹੋਇਆਂ ਹਵਾਲਦਾਰੇ ਪੁਲਿਸੀਏ ਦਾ ਮੁੰਡਾ ਇਟਲੀ ਅਪੜ ਗਿਆ। ਸਾਲ ਮਗਰੋਂ ਹੀ ਹਵਾਲਦਾਰੇ ਦੀ ਰਹਿਤਲ ਬਹਿਤਲ ਚੰਗੀ ਹੋ ਗਈ। ਉਂਝ ਵੀ ਉਹ ਪੁਲਿਸੀਆ ਸੀ, ਪੈਸੇ ਸੰਭਾਲਣ ਦੀ ਉਸ ਨੂੰ ਬਹੁਤ ਚੰਗੀ ਜਾਚ ਸੀ। ਬੈਂਕ ਵਾਲਿਆਂ ਵੀ ਹਵਾਲਦਾਰੇ ਦਾ ਟੈਲੀਫੋਨ ਆਪਣੀ ਡਾਇਰੀ ਵਿੱਚ ਲਿਖਣਾ ਜ਼ਰੂਰੀ ਸਮਝ ਲਿਆ ਸੀ ਤੇ ਕਦੀ ਕਦੀ ਉਸ ਨੂੰ ਮੈਨੇਜਰ ਬੈਂਕ ਫੋਨ ਵੀ ਕਰਦਾ ਸੀ। ਮੈਨੇਜਰ ਦੇ ਫੋਨ ਕਰਨ ਦਾ ਮਤਲਬ ਤੇ ਪੈਸਿਆਂ ਦਾ ਹੀ ਹੁੰਦਾ ਸੀ ਤੇ ਉਂਝ ਉਸ ਬਹਾਨਾ ਲਾਣਾ ਕਿ ਚਾਚਾ ਜੀ ਮੈਂ ਤੁਹਾਡੀ ਸਿਹਤ ਮਾਲੂਮ ਕਰਨ ਵਾਸਤੇ ਫੋਨ ਕੀਤਾ ਹੈ। ਹਵਾਲਦਾਰੇ ਮੈਨੇਜਰ ਨੂੰ ਦੱਸਣਾ ਕਿ ਕੱਲ ਪਰਸੋਂ ਹੁੰਡੀ ਵਾਲੇ ਆਉਣਾ ਹੈ ਤੇ ਫਿਰ ਮੈਂ ਤੁਹਾਨੂੰ ਮਿਲਣ ਆਵਾਂਗਾ। ਹਵਾਲਦਾਰੇ ਦੇ ਵੱਸ ਵਿੱਚ ਹੁੰਦਾ ਤੇ ਉਹ ਤੇ ਇੱਕ ਦੁਆਨੀ ਵੀ ਖਰਚ ਨਾ ਕਰਦਾ, ਪਰ ਉਸ ਦੇ ਯੂਰਪੀ ਮੁੰਡੇ ਨੇ ਪਿਓ ਨੂੰ ਸਾਹ ਚਾੜ ਦਿੱਤਾ ਬਈ ਕੋਠੇ ਨਵੇਂ ਬਣਾਓ। ਨਾਲ ਉਹ ਮੁੰਡਾ ਹਵਾਲਦਾਰੇ ਨੂੰ ਇਹ ਵੀ ਆਖਦਾ ਸੀ ਕਿ ਤੁਹਾਡੇ ਬੈਂਕ ਅਕਾਊਂਟ ਨੂੰ ਕੋਠੇ ਬਣਾਉਣ ਨਾਲ ਕੋਈ ਫਰਕ ਨਹੀਂ ਪੈਣ ਲੱਗਾ, ਮੈਂ ਸਾਰੇ ਪੈਸੇ ਇੱਥੋਂ ਟੋਰਾਂਗਾ। ਮੁੰਡੇ ਦੇ ਮਜਬੂਰ ਕਰਨ ਨਾਲ ਤੇ ਇਹ ਆਖਣ ਨਾਲ ਕਿ ਤੇਰੇ ਅਕਾਊਂਟ ਵਿੱਚ ਫਰਕ ਨਹੀਂ ਪੈਣ ਲੱਗਾ, ਹਵਾਲਦਾਰੇ ਨੇ ਵੀ ਨਿਆਈ ਵਿੱਚ ਕੋਠੀ ਬਣਾਉਣ ਦੀ ਸਲਾਹ ਕਰ ਲਈ। ਹਵਾਲਦਾਰੇ ਨੂੰ ਕਿਸੇ ਦੱਸਿਆ ਜੇ ਮਾਨਤੇ ਨੂੰ ਮਿਸਤਰੀਆਂ ਨਾਲ ਮਜ਼ਦੂਰ ਲਾ ਲਵੇਂ ਤਾਂ ਤੇਰਾ ਕੰਮ ਬਹੁਤ ਛੇਤੀ ਮੁੱਕ ਜਾਏਗਾ। ਹਵਾਲਦਾਰੇ ਆਪਣੇ ਕੰਮ ਦੇ ਲਾਲਚ ਨੂੰ ਸ਼ਾਮੀ ਮਾਨਤੇ ਦੇ ਘਰ ਜਾ ਕੇ ਆਪਣੇ ਘਰ ਮਜ਼ਦੂਰੀ ਕਰਨ ਵਾਸਤੇ ਤਰਲਾ ਕੀਤਾ। ਹਵਾਲਦਾਰਾ ਭਾਵੇਂ ਮੁਨਸ਼ੀ ਪੁਲਿਸੀਆ, ਫਿਰ ਵੀ ਲੋਕ ਉਸ ਦਾ ਹਯਾ ਝਾਕਾ ਰੱਖਦੇ ਸਨ। ਕੁਝ ਹਵਾਲਦਾਰੇ ਨੇ ਮਾਨਤੇ ਨੂੰ ਦੂਜਿਆਂ ਨਾਲੋਂ ਰੁਪਈਆ 2 ਰੁਪਈਏ ਫਾਲਤੂ ਦੇਵਣ ਦਾ ਲਾਰਾ ਵੀ ਲਾਇਆ। ਹਵਾਲਦਾਰੇ ਨੂੰ ਇਹ ਪੱਕ ਸੀ ਕਿ ਮਾਨਤਾ 2 ਮਜ਼ਦੂਰਾਂ ਬਰਾਬਰ ਕੰਮ ਕਰਦਾ ਹੈ। ਮਾਨਤੇ ਨੇ ਹਵਾਲਦਾਰੇ ਦੇ ਕੰਮ ਲੱਗਣ ਦੀ ਹਾਮੀ ਭਰ ਲਈ ਤੇ 2 ਹਫ਼ਤੇ ਦਾ ਟਾਈਮ ਮੰਗ ਲਿਆ, ਕਿਉਂ ਜੇ ਪਿਛਲੇ ਘਰ ਦਾ ਕੰਮ ਅਜੇ 2 ਹਫ਼ਤੇ ਦਾ ਬਾਕੀ ਸੀ। 2 ਹਫ਼ਤੇ ਗੁਜ਼ਰ ਗਏ। ਮਾਨਤਾ ਹਵਾਲਦਾਰੇ ਦੇ ਘਰ ਕੰਮ ਲੱਗ ਗਿਆ। ਬੜੇ ਆਰਾਂ ਨਾਲ ਆਵੇ ਕਰੇ ਉਹੀ ਪੁਰਾਣਾ ਚਾਲਾ। ਮਿਸਤਰੀਆਂ ਦੇ ਆਵਣ ਤੇ 1-2 ਬੋਰੀਆਂ ਦਾ ਮਿਸਾਲਾ ਤਿਆਰ। ਮਿਸਤਰੀਆਂ ਨੂੰ ਆਉਂਦੇ ਹੀ ਮਾਨਤੇ ਨੇ ਕਹਿਣਾ ਤੇਸੀ ਕਾਂਡੀ ਲੈ ਕੇ ਗੋ ਤੇ ਹੋ ਜਾਓ। ਮਾਨਤੇ ਨੇ ਇਸ ਫੁੰਡ ਤੋਂ ਕਿ ਮੈਂ ਪੁਲਿਸੀਏ ਦਾ ਕੰਮਾਂ ਲੱਗਿਆ ਹਾਂ ਮਿਸਤਰੀਆਂ ਤੇ ਰੋਬ ਵੀ ਪਾਣਾ। ਮਿਸਤਰੀ ਉਂਝ ਵੀ ਮਾਨਤੇ ਤੋਂ ਤੰਗ ਸਨ ਬਈ ਸਾਨੂੰ ਸਾਹ ਨਹੀਂ ਪੁੱਟਣ ਦਿੰਦਾ, ਆਉਂਦਿਆਂ ਹੀ ਗੋ ਤੇ ਚਾੜ ਛੱਡਦਾ ਹੈ। ਮਿਸਾਲਾ ਬਣਨ ਤੇ ਮੁੱਕਣ ਦੇ ਵਿੱਚ ਜੋ ਅੱਧਾ ਘੰਟਾ ਸਾਹ ਲਈਦਾ ਸੀ ਉਹ ਵੀ ਮਾਨਤੇ ਨੇ ਹਰਾਮ ਕਰ ਦਿੱਤਾ ਹੈ। ਮਾਨਤਾ ਜਦੋਂ ਹਵਾਲਦਾਰੇ ਦੇ ਘਰ ਕੰਮ ਲੱਗਾ ਹੋਇਆ ਸੀ ਤੇ ਇੱਕ ਦਿਨ ਰਾਤ ਨੂੰ ਬੱਦਲ ਆ ਗਿਆ। ਮਾਨਤੇ ਸੋਚਿਆ ਹਵਾਲਦਾਰੇ ਦੇ ਘਰ ਕੰਮ ਵਾਲੀ ਥਾਂ ਤੇ ਸੀਮਿੰਟ ਦੀਆਂ 4 ਬੋਰੀਆਂ ਬਾਹਰ ਪਈਆਂ ਨੇ, ਉਹ ਬੱਦਲ ਨਾਲ ਖਰਾਬ ਹੋ ਜਾਵਣ ਦੀਆਂ। ਮਾਨਤਾ ਉੱਠਿਆ ਤੇ ਅੱਧੀ ਰਾਤ ਨੂੰ ਵਸਦੇ ਤੇ ਚਮਕਦੇ ਬੱਦਲ ਵਿੱਚ ਹਵਾਲਦਾਰੇ ਦੇ ਘਰ ਕੰਮ ਵਾਲੀ ਥਾਂ ਤੇ ਅਪੜ ਗਿਆ। ਹਵਾਲਦਾਰੇ ਪੁਲਿਸੀਏ ਦੀ ਜਨਾਨੀ ਵੀ ਐਨ ਉਸੇ ਵੇਲੇ ਆਪਣੇ ਕੋਠੇ ਤੇ ਮੱਗ ਮੋਰੀਆਂ ਬੰਦ ਕਰਨ ਵਾਸਤੇ ਚੜੀ ਹੋਈ ਸੀ। ਉਸ ਦੀ ਨਜ਼ਰ ਆਪਣੀ ਨਵੀਂ ਜ਼ੇਰੇ ਤਮੀਰ ਕੋਠੀ ਵੱਲ ਪਈ
ਤੇ ਉਸ ਵੇਖਿਆ ਉੱਥੇ ਮਾਨਤਾ ਬੜੀ ਜੰਮਦਾ ਏ। ਹਵਾਲਦਾਰੇ ਦੀ ਜਨਾਨੀ ਕੋਠੇ ਤੇ ਬਹਿ ਕੇ ਵੇਖਣ ਲੱਗ ਪਈ ਤੇ ਉਸ ਵੇਖਿਆ ਮਾਨਤਾ ਆਇਆ ਤੇ ਸੀਮਿੰਟ ਦੀਆਂ ਬੋਰੀਆਂ ਚੁੱਕ ਚੁੱਕ ਕੇ ਅੰਦਰ ਬੱਦਲ ਤੋਂ ਬਚਾਉਣ ਵਾਸਤੇ ਸੁੱਟਣ ਲੱਗ ਪਿਆ। ਮਾਨਤਾ ਬੋਰੀਆਂ ਅੰਦਰ ਕਰਕੇ ਹੱਥ ਤੇ ਕੱਪੜੇ ਝਾੜ ਕੇ ਬਾਹਰ ਨਿਕਲ ਗਿਆ। ਹਵਾਲਦਾਰੇ ਦੀ ਜ਼ਨਾਨੀ ਮਹਿਸੂਸਿਆ ਜਿੱਕਣ ਮੈਂ ਆਪਣੇ ਕੋਠੇ ਦੇ ਮੱਗ ਮੋਰੀਆਂ ਮਾਰਨ ਵਾਸਤੇ ਬੱਦਲ ਵਿੱਚ ਕੋਠੇ ਤੇ ਬਿਜਨੀ ਪਈਆਂ। ਮਾਨਤਾ ਵੀ ਉਂਝ ਹੀ ਸਾਡੇ ਸੀਮਿੰਟ ਨੂੰ ਬਚਾਉਣ ਵਾਸਤੇ ਬੱਦਲ ਵਿੱਚ ਖੱਜਲ ਹੋ ਰਿਹਾ ਹੈ। ਫਜਰੀ ਹਵਾਲਦਾਰੇ ਦੀ ਜਨਾਨੀ ਨੇ ਮਾਨਤੇ ਨੂੰ ਪੁੱਛਿਆ, ਰਾਤ ਨੂੰ ਬੱਦਲ ਵੇਲੇ ਕੋਈ ਬੰਦਾ ਕੰਮ ਵਾਲੀ ਥਾਂ ਤੇ ਬੌਂਦਾ ਪਿਆ ਸੀ? ਮਾਨਤੇ ਦੱਸਿਆ, ਉਹ ਮੈਂ ਸਾਂ। ਜਦੋਂ ਬੱਦਲ ਸ਼ੁਰੂ ਹੋਇਆ ਤੇ ਮੈਨੂੰ ਯਾਦ ਆਇਆ ਕਿ ਸੀਮਿੰਟ ਜਿੱਥੇ ਪਿਆ ਏ ਉੱਥੇ ਗਿੱਲਾ ਹੋ ਜਾਏਗਾ, ਇਸ ਵਾਸਤੇ ਮੈਂ ਉਸ ਨੂੰ ਸੰਭਾਲਣ ਵਾਸਤੇ ਆਇਆ ਸਾਂ। ਹਵਾਲਦਾਰੇ ਪੁਲਿਸੀਏ ਦੀ ਜਨਾਨੀ ਤੇ ਇਹ ਸਾਰਾ ਕੁਝ ਇੰਝ ਹੀ ਪੁੱਛਿਆ ਸੀ। ਉਹ ਇਹ ਸਾਰਾ ਕੁਝ ਤੇ ਆਪਣੀ ਅੱਖੀ ਵੇਖੀ ਬੈਠੀ ਸੀ। ਮਾਨਤੇ ਦੇ ਢੇਰ ਮੁਖਲਸ ਹੋਣ ਕਾਰਨ ਹਵਾਲਦਾਰੇ ਦੀ ਜਨਾਨੀ ਅੰਦਰ ਮਾਨਤੇ ਦੇ ਇਹਤਰਾਮ ਤੇ ਦਰਜੇ ਵਿੱਚ ਢੇਰ ਵਾਧਾ ਹੋਇਆ। ਹੁੰਦਾ ਵੀ ਇੰਝ ਹੀ ਏ, ਜਿਹੜਾ ਜੀ ਤੁਹਾਨੂੰ ਆਪਣੇ ਫਾਇਦੇ ਵਿੱਚ ਨਜ਼ਰ ਆਵੇ ਤੁਸੀਂ ਉਸ ਦਾ ਇਹਤਰਾਮ ਤੇ ਚਾਅ ਵਧੇਰਾ ਕਰਨ ਲੱਗ ਪੈਂਦੇ ਹੋ। ਇਸ ਵਾਸਤੇ ਹਵਾਲਦਾਰੇ ਦੀ ਜਨਾਨੀ ਦੁਨੀਆ ਨਾਲੋਂ ਕੋਈ ਨਵੇਕਲਾ ਕੰਮ ਨਹੀਂ ਸੀ ਕਰਦੀ। ਉਹ ਮਾਨਤੇ ਨੂੰ 2 ਟਾਈਮ ਰੋਟੀ ਚੰਗੀ ਚੋਪੜੀ ਤੇ 3 ਟਾਈਮ ਚੰਗੇ ਦੁੱਧ ਵਾਲੀ ਚਾਹ ਦੇਵਣ ਲੱਗ ਪਈ। ਡੰਗਾਂ ਵਿੱਚ ਹੀ ਮਾਨਤੇ ਦੀ ਦੌੜ ਕਾਰਨ ਕੋਠੇ ਅੱਧ ਤੋਂ ਉਤਾਂ ਨਿਕਲ ਗਏ। ਹਵਾਲਦਾਰੇ ਦੀ ਜ਼ਨਾਨੀ ਮਾਨਤੇ ਦਾ ਬੜਾ ਖਿਆਲ ਰੱਖੇ ਕਰੇ। ਉਸ ਨੂੰ ਨਜ਼ਰ ਪਿਆ ਹੁੰਦਾ ਸੀ ਕਿ ਕੰਮ ਸਾਡਾ ਏ ਤੇ ਛੜਾ ਮਾਨਤੇ ਦੀ ਮਿਹਨਤ ਪਰੋਂ ਦਿਨਾਂ ਵਿੱਚ ਨਿਬੜਦਾ ਪਿਆ ਏ। ਉਹ ਚਾਹ ਪਾਣੀ ਵਿੱਚ ਮਾਨਤੇ ਵੱਲ ਮਿਸਤਰੀਆਂ ਨਾਲੋਂ ਵੱਖਰਾ ਧਿਆਨ ਦੇਵੇ ਕਰੇ। ਹਵਾਲਦਾਰੇ ਦੀ ਜਨਾਨੀ ਨੇ ਮਾਨਤੇ ਨੂੰ ਬਿਰਾ ਬਣਾ ਲਿਆ। ਮਾਨਤਾ ਵੀ ਉਸ ਨੂੰ ਭੈਣ ਕਰਕੇ ਸੱਦਾ ਸੀ, ਬਿਰਾ ਫੇਰ ਹੋਰ ਵਗ ਕੇ ਆਵੇ। ਇੱਕ ਦਿਨ ਮਾਨਤਾ ਪਹਿਲੇ ਤਰ੍ਹਾਂ ਹੀ ਕੰਮ ਤੇ ਆਇਆ ਤੇ ਆ ਕੇ ਸਾਰਾ ਜੋ ਜਬ ਕਰ ਲਿਆ। ਪਹਿਲੇ ਪਿਛਲੇ ਕੰਮ ਨੂੰ ਤਰੌਂਕਾ ਲਾਇਆ। ਕੰਮ ਵਾਲੀ ਥਾਂ ਦੀ ਸਫਾਈ ਤੇ ਉਹ ਰਾਤ ਨੂੰ ਹੀ ਕਰ ਗਿਆ ਸੀ। ਰੇੜੀਆਂ ਰੇਤ ਦੀਆਂ ਧਿੱਕ ਕੇ ਸੀਮਿੰਟ ਦੀਆਂ 2 ਬੋਰੀਆਂ ਰਲਾਈਆਂ ਤੇ ਪਾਣੀ ਛੱਡ ਦਿੱਤਾ। ਟਾਈਮ ਮਿਸਤਰੀਆਂ ਦੇ ਆਉਣ ਦੇ ਟਾਈਮੋਂ ਉੱਪਰ ਹੋ ਗਿਆ। ਮਿਸਤਰੀ ਕੋਈ ਨਾ ਆਇਆ। ਕੋਈ ਅੱਧਾ ਘੰਟਾ ਮਗਰੋਂ ਮਿਸਤਰੀ ਦਾ ਫੋਨ ਆਇਆ, ਮੇਰਾ ਸਹੁਰਾ ਮਰ ਗਿਆ ਏ, ਮੈਂ ਹੁਣ 2-4 ਡੰਗ ਕੰਮ ਤੇ ਨਹੀਂ ਆਵਣ ਲੱਗਾ। ਹਵਾਲਦਾਰਾ ਧੁੱਪੇ ਬਹਿ ਕੇ ਆਪਣੀ ਜਨਾਨੀ ਕੋਲੋਂ ਆਪਣੇ ਮੂੰਹ, ਲੱਕ ਤੇ ਮੋਹਰਾਂ ਦੇ ਉਹਨਾਂ ਲਾਗਿਆਂ ਤੇ ਤੇਲ ਪਿਆ ਲਵਾਉਂਦਾ ਸੀ ਜਿਹੜੇ ਲਾਗੇ ਪੁਲਿਸ ਦੀ ਨੌਕਰੀ ਵਿੱਚ ਖੁੰਡਿਆਂ ਬਲੇਡਾਂ ਨਾਲ ਦਾੜੀ ਮਨਾਉਣ ਨਾਲ, ਮੂੰਹ ਉੱਤੇ ਫਟਿਆਂ ਉੱਤੇ ਸੌਣ ਨਾਲ, ਮੋਹਰਾਂ ਤੇ ਚੁੱਤੜਾਂ ਉੱਤੇ ਪੈਂਟ ਤੇ ਬੈਲਟ ਬੰਨ ਕੇ ਢੰਗਿਆਂ ਦੇ ਆਲੇ ਦੁਆਲੇ ਬਣ ਗਏ ਸਨ। ਹਵਾਲਦਾਰੇ ਦਾ ਮੁੰਡਾ ਇਟਲੀ ਗਿਆ, ਪੈਸੇ ਆ ਗਏ, ਪਰ ਆਹ ਤੇ ਪੁਲਿਸ ਹੀ ਆਈ। ਹਵਾਲਦਾਰੇ ਕੋਲੋਂ ਮਾਨਤੇ ਦੇ ਡਾਢੀ ਮੁਸ਼ੱਕਤ ਕਰਨ ਦੇ ਬਾਵਜੂਦ ਵੀ 2 ਬੋਰੀਆਂ ਸੀਮਿੰਟ ਦੀਆਂ ਹਜ਼ਮ ਨਾ ਕਰਨ ਹੋਈਆਂ। ਹਵਾਲਦਾਰੇ ਦੀ ਜਨਾਨੀ ਦਾ ਮਾਨਤੇ ਦੇ ਰੋਟੀ ਟੁੱਕਰ ਤੇ ਚਾਹ ਪਾਣੀ ਦੇ ਧਿਆਨ ਕਰਨ ਕਾਰਨ ਦੁਨੀਆ ਦੇ ਬਾਕੀ ਜਣਿਆਂ ਹਰ ਸ਼ੱਕ ਦੀ ਭੈੜੀ ਬਿਮਾਰੀ ਵਿੱਚ ਪੈ ਗਿਆ ਸੀ। ਹਵਾਲਦਾਰੇ ਹਯਾਤੀ ਵਿੱਚ ਸ਼ੱਕ ਤੋਂ ਵੱਖਰਾ ਹੋਰ ਕੀਤਾ ਵੀ ਕੀ ਸੀ। ਸਿਪਾਹੀ ਭਰਤੀ ਹੋਇਆ ਤੇ ਸਿਪਾਹੀ ਪੈਨਸ਼ਨ ਆ ਗਿਆ। ਮਹਿਕਮੇ ਦਾ ਇੱਕ ਵੀ ਇਮਤਿਹਾਨ ਪਾਸ ਕਰਨਾ ਤੇ ਕਿਸੇ ਇਮਤਿਹਾਨ ਵਿੱਚ ਬਹਿਣ ਦੀ ਉਸ ਹਿੰਮਤ ਵੀ ਨਾ ਕੀਤੀ। ਹਵਾਲਦਾਰਾ ਬਹੁਤੀ ਵਾਰੀ ਘਰ ਜਾਂਦਿਆਂ ਹੌਛੇ ਸਿਪਾਹੀਆਂ ਵਾਂਗ ਪੁਲਿਸ ਦੀ ਵਰਦੀ ਵਿੱਚ ਹੀ ਟੁਰ ਜਾਂਦਾ ਸੀ। ਉਸ ਦਾ ਨਾਮ ਹਵਾਲਦਾਰ ਵੀ ਇਸ ਗੱਲੇ ਪੈ ਗਿਆ ਕਿ ਇੱਕ ਡੰਗ ਘਰ ਜੰਮਦਿਆਂ ਟੌਰ ਟਾਰ ਵਾਤੇ ਉਸ ਕਿਸੇ ਕੋਲੋਂ ਪੁਲਿਸ ਦੀ ਹਵਾਲਦਾਰ ਦੀ ਫੀਤੀ ਮੰਗ ਕੇ ਆਪਣੇ ਮੋਢੇ ਲਾ ਲਈ ਤੇ ਪਿੰਡ ਗਿਆ ਵੀ ਚਾਨਣੇ ਵੇਲੇ ਤਾਂ ਜੇ ਲੋਕ ਵੇਖ ਲੈਣ। ਉੱਥੋਂ ਉਸ ਦਾ ਨਾਮ ਹਵਾਲਦਾਰਾ ਪੈ ਗਿਆ। ਸਾਰੀ ਨੌਕਰੀ ਵਿੱਚ ਇੱਕ ਸ਼ੱਕ ਹੀ ਕੀਤਾ, ਰਾਹ ਵਿੱਚ ਮਿਲਣ ਵਾਲੇ ਤੇ ਥਾਣੇ ਆਵਣ ਜਾਣੇ ਵਾਲੇ ਤੇ ਮੁਨਸ਼ੀਆਂ ਥਾਣੇਦਾਰਾਂ ਤੇ ਵੀ। ਹਵਾਲਦਾਰਾ ਜਿਸ ਕੋਲੋਂ 4 ਪੈਸੇ ਲੈ ਆਈ ਉਸ ਨੂੰ ਬਰੀ ਤੇ ਬਾਕੀ ਸਾਰਿਆਂ ਨੂੰ ਮਸ਼ਕੂਕ ਤੇ ਮੁਸ਼ਤਬਾ ਹੀ ਸਮਝਦਾ ਸੀ। ਹਵਾਲਦਾਰਾ ਚਾਹੁੰਦਾ ਸੀ ਕਿ ਮਾਨਤਾ ਸਾਡੇ ਘਰੋਂ ਕੰਮ ਛੱਡ ਜਾਵੇ। ਉਹ ਉਸ ਨੂੰ ਕੰਮ ਛੱਡਣ ਦਾ ਕਹਿਣਾ ਨਹੀਂ ਚਾਹੁੰਦਾ ਸੀ ਤੇ ਕੰਮ ਛੁਡਾਉਣ ਵਾਸਤੇ ਕੋਈ ਬਹਾਨਾ ਪਿਆ ਲੱਭਦਾ ਸੀ। ਅੱਜ ਉਸ ਨੂੰ ਉਹ ਬਹਾਨਾ ਲੱਭ ਗਿਆ ਸੀ। ਮਾਨਤੇ ਨੂੰ ਪਤਾ ਲੱਗ ਗਿਆ ਸੀ ਕਿ ਹਵਾਲਦਾਰਾ ਸ਼ੱਕ ਕਰਦਾ ਏ। ਇਸ ਵਾਸਤੇ ਉਹ ਹਵਾਲਦਾਰੇ ਦੀ ਜਨਾਨੀ ਤੋਂ ਕੰਨੀ ਕਤਰਾਂਦਾ ਸੀ, ਪਰ ਕੀ ਕਰਦਾ, ਉਹਨਾਂ ਦੇ ਘਰ ਵਿੱਚ ਕੰਮ ਲੱਗਿਆ ਹੋਇਆ ਸੀ, ਕਿੰਨੀ ਕੁ ਕੰਨੀ ਕਤਰਾ ਸਕਦਾ ਸੀ। ਹਵਾਲਦਾਰੇ ਦੀ ਜਨਾਨੀ ਦਿਲ ਵਿੱਚ ਸੋਚਦੀ ਸੀ ਕਿ ਕਿਤਨਾ ਚੰਗਾ ਹੁੰਦਾ ਮਾਨਤਾ ਨਾ ਰਾਤ ਨੂੰ ਸਾਡਾ ਸੀਮਿੰਟ ਬੱਦਲ ਤੋਂ ਬਚਾਉਣ ਵਾਸਤੇ ਆਉਂਦਾ ਤੇ ਨਾ ਹੀ ਮੈਂ ਉਸ ਨੂੰ ਆਪਣੇ ਘਰ ਦਾ ਹਮਦਰਦ ਸਮਝ ਕੇ ਉਸ ਵੱਲ ਧਿਆਨ ਦਿੰਦੀ। ਸਾਡੀਆਂ ਸੀਮਿੰਟ ਦੀਆਂ 4 ਬੋਰੀਆਂ ਗਿੱਲੀਆਂ ਹੁੰਦੀਆਂ, ਪਰ ਮਾਨਤੇ ਵਰਗੇ ਖਰੇ ਤੇ ਮਿਹਨਤੀ ਬੰਦੇ ਦੀ ਅੱਜ ਬੇਇੱਜ਼ਤੀ ਤੇ ਨਾ ਹੁੰਦੀ। ਹਵਾਲਦਾਰਾ ਮਾਨਤੇ ਨੂੰ ਗਾਲੋ ਗਾਲੀ ਹੋ ਗਿਆ।
ਜਿੱਕਣ ਕਦੀ ਥਾਣੇ ਵਿੱਚ ਨਿਖਸਵੇਂ ਤੇ ਗਰੀਬ ਬੰਦੇ ਨਾਲ ਹੁੰਦਾ ਸੀ। ਹਵਾਲਦਾਰੇ ਦੀ ਜਨਾਨੀ ਨੇ ਹਵਾਲਦਾਰੇ ਨੂੰ ਬਹੁਤ ਸਮਝਾਇਆ, ਬਈ ਕੋਈ ਅਕਲ ਕਰ, ਮਾਨਤੇ ਦਾ ਇਸ ਵਿੱਚ ਤੇ ਕਸੂਰ ਹੀ ਕੋਈ ਨਹੀਂ। ਉਹ ਤੇ ਰੋਜ਼ ਹੀ ਮਿਸਤਰੀਆਂ ਦੇ ਆਵਣ ਤੋਂ ਪਹਿਲੇ ਸੀਮਿੰਟ ਰਲਾ ਛੱਡਦਾ ਏ। ਉਸ ਅੱਜ ਵੀ ਉਂਝ ਹੀ ਕੀਤਾ ਏ ਜਿੱਕਣ ਰੋਜ਼ ਕਰਦਾ ਏ। ਕੀਤਾ ਤੇ ਸਾਡੇ ਫਾਇਦੇ ਵਾਸਤੇ ਸੂ। ਜੇ ਮਿਸਤਰੀ ਦਾ ਸਹੁਰਾ ਮਰ ਗਿਆ ਏ ਤੇ ਉਹ ਅੱਲਾ ਨੇ ਮਾਰਿਆ ਏ, ਮਾਨਤੇ ਨੇ ਨਹੀਂ। ਇਸ ਬੇਗੁਨਾਹ ਤੇ ਗਰੀਬ ਦੀ ਚੁੰਡ ਛੱਡ ਦੇ। ਪਰ ਹਵਾਲਦਾਰਾ ਕਦੋਂ ਸੁਣੇ? ਉਹ ਤੇ ਸਾਰੀ ਹਯਾਤੀ ਬੇਗੁਨਾਹਾਂ ਤੇ ਗਰੀਬਾਂ ਕੋਲੋਂ ਹੀ ਛਿਲੜਾਂ ਲੈਣ ਹਿੜਿਆ ਸੀ। ਹਵਾਲਦਾਰੇ ਉਸੇ ਬੱਕ ਬੁਕਾਰੇ ਵਿੱਚ ਹੌਲੇ ਜਣਿਆਂ ਤਰ੍ਹਾਂ ਜਨਾਨੀ ਨੂੰ ਵੀ ਬਕ ਸੜਿਆ। ਤੂੰ ਜਿਸ ਗੱਲੇ ਨਿੱਕੀ ਨਿੱਕੀ ਪਈ ਹੋਣੀ ਏ, ਮੈਨੂੰ ਉਹ ਵੀ ਪਤਾ ਏ। ਹਵਾਲਦਾਰੇ ਤੇ ਮਰਦਾਨਾ ਰਸਮ ਮੁਤਾਬਕ ਬਕ ਸੜਿਆ। ਅੱਗੋਂ ਜਨਾਨੀ ਤੇ ਜੋ ਬੀਤੀ ਉਹ ਤੇ ਉਹ ਹੀ ਜਾਣਦੀ ਸੀ। ਉਹ ਦੋ ਡੰਗ ਅੰਦਰ ਵੜ ਕੇ ਹਾਲ ਪਾ ਕੇ ਰੋਂਦੀ ਰਹੀ। ਹਵਾਲਦਾਰੇ ਨੂੰ 4 ਸਾਲ ਪੈਨਸ਼ਨ ਮਗਰੋਂ ਪਹਿਲੀ ਵਾਰੀ ਕੋਈ ਮੁਜਰਮ ਝੱਲ ਗਿਆ ਸੀ। ਨਾਲ ਹਵਾਲਦਾਰੇ ਪੁਲਿਸ ਦੀ 33 ਸਾਲਾ ਨੌਕਰੀ ਵਿੱਚ ਇਹ ਹੀ ਸਿੱਖਿਆ ਸੀ, ਬਈ ਬੇਗੁਨਾਹ ਨੂੰ ਜਿਤਨਾ ਝਿੜਕੀਏ ਉਤਨੇ ਹੀ ਪੈਸੇ ਮਿਲਦੇ ਨੇ। ਹਵਾਲਦਾਰੇ ਨੂੰ ਮੁਜਰਮ ਕੇ ਚਲਿਆ। ਹਵਾਲਦਾਰਾ ਦੀਵਾਨਾ ਹੋ ਗਿਆ। ਮਾਨਤੇ ਆਖਿਆ, ਮੇਰੀ ਗਲਤੀ ਤੇ ਕੋਈ ਨਹੀਂ, ਪਰ ਤੂੰ ਮੇਰੀ ਜੁਮਰਾਤੀ ਦਿਹਾੜੀਆਂ ਦੇਵਣ ਲੱਗਿਆਂ 2 ਬੋਰੀਆਂ ਸੀਮਿੰਟ ਦੀ ਕੀਮਤ ਮੇਰੀਆਂ ਦਿਹਾੜੀਆਂ ਵਿੱਚੋਂ ਕੱਟ ਲਈ। ਚਾਹੁੰਦਾ ਹਵਾਲਦਾਰਾ ਵੀ ਇਹੀ ਗੱਲ ਸੀ ਜਿਹੜੀ ਗੱਲ ਮਾਨਤੇ ਆਪੂ ਆਖ ਸੜੀ। ਹਵਾਲਦਾਰਾ ਪੁਲਿਸ ਦਾ ਸਿਪਾਹੀ ਸੀ। ਉਸ ਨੂੰ ਸਾਰੀ ਨੌਕਰੀ ਵਿੱਚ ਇਸ ਤੋਂ ਵੱਧ ਰਿਸ਼ਵਤ ਲੈਣ ਦਾ ਮੌਕਾ ਵੀ ਨਹੀਂ ਮਿਲਿਆ ਸੀ। ਅੱਲਾ ਅੱਲਾ ਕਰਕੇ ਹਵਾਲਦਾਰੇ ਨੂੰ ਸਬਰ ਆਇਆ। ਜੁਮਰਾਤ ਵਾਲੇ ਦਿਨ ਦਿਹਾੜੀਆਂ ਦੇਵਣ ਲੱਗਿਆ ਹਵਾਲਦਾਰੇ ਨੇ ਮਾਨਤੇ ਦੀ ਜੁਮਰਾਤੀ ਵਿੱਚੋਂ ਬਿਨਾਂ ਕਿਸੇ ਹਯਾ ਸ਼ਰਮ ਦੇ 2 ਬੋਰੀਆਂ ਸੀਮਿੰਟ ਦੀ ਕੀਮਤ ਕੱਟ ਕੇ ਦਿੱਤੀ। ਹਵਾਲਦਾਰੇ ਦੀ ਜਨਾਨੀ ਕੋਲੋਂ ਰੌਲਾ ਪਾਇਆ ਤੇ ਹਵਾਲਦਾਰੇ ਨੇ ਇਹ ਆਖ ਕੇ ਜਨਾਨੀ ਸਾਹਮਣੇ ਹਾਤਮ ਤਾਈ ਬਣਨ ਦੀ ਕੋਸ਼ਿਸ਼ ਕੀਤੀ, ਬਈ ਮੈਂ ਮਾਨਤੇ ਨੂੰ ਬਜਰੀ ਤੇ ਰੇਤ ਬਰਬਾਦ ਕਰਨ ਦਾ ਗੁਨਾਹ ਬਖਸ਼ ਦਿੱਤਾ ਹੈ। ਮਾਨਤੇ ਦਾ ਬੜਾ ਦਿਲ ਟੁੱਟਾ। ਦੂਜੇ ਦਿਨ ਨੂਰ ਪੀਰ ਦੇ ਵੇਲੇ ਹਵਾਲਦਾਰੇ ਦੀ ਜਨਾਨੀ ਹਵਾਲਦਾਰੇ ਤੋਂ ਚੋਰੀ ਮਾਨਤੇ ਦੇ ਘਰ ਗਈ ਤੇ ਸੀਮਿੰਟ ਦੀ ਕਟੌਤੀ ਪੜਦੇ ਨਾਲ ਮਾਨਤੇ ਨੂੰ ਫੜਾ ਆਈ। ਪਿੰਡ ਵਾਲੇ ਵੀ ਕਹਿੰਦੇ ਆਏ ਤੇ ਉਸ ਦੇ ਮਾਨਤੇ ਨੂੰ ਸੀਮਿੰਟ ਦੀ ਕਟੌਤੀ ਦੇ ਪੈਸੇ ਮੋੜ ਸੜਨ ਤੋਂ ਸਾਬਤ ਵੀ ਹੋਇਆ ਕਿ ਹਵਾਲਦਾਰੇ ਦੀ ਜਨਾਨੀ ਨਸਲੀ ਆਈ। ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਉਹ ਹਵਾਲਦਾਰੇ ਨਾਲ ਡੰਗ ਕਿੰਜ ਕੱਢ ਗਈ। ਸਿਆਣੇ ਇਸ ਗੱਲ ਦਾ ਜਵਾਬ ਇਹ ਦਿੰਦੇ ਸਨ ਕਿ ਹਵਾਲਦਾਰੇ ਨਾਲ ਗੁਜ਼ਾਰਾ ਕਰਨਾ ਵੀ ਉਸ ਦੇ ਨਸਲੀ ਹੋਣ ਦਾ ਇੱਕ ਹੋਰ ਸਬੂਤ ਹੈ। ਮਾਨਤੇ ਆਖਿਆ, ਭੈਣ ਤੂੰ ਚੋਰੀ ਪੈਸੇ ਲੈ ਕੇ ਆਈ ਹੈ, ਮੈਂ ਚੋਰੀ ਦੇ ਪੈਸੇ ਨਹੀਂ ਲੈਣੇ। ਹਵਾਲਦਾਰੇ ਦੀ ਜਨਾਨੀ ਪੈਸੇ ਸੁੱਟ ਕੇ ਮੋੜ ਆਈ ਤੇ ਮੁੜਦਿਆਂ ਉਸ ਆਖਿਆ, ਤੂੰ ਮੇਰਾ ਚੰਗਾ ਭਰਾ ਹੈ, ਹੁਣ ਮੇਰੀ ਇੱਜ਼ਤ ਦਾ ਖਿਆਲ ਰੱਖੀ, ਪੈਸੇ ਨਾ ਮੋੜੀ ਤੇ ਨਾ ਹਵਾਲਦਾਰੇ ਨੂੰ ਪੈਸਿਆਂ ਦੀ ਹਵਾ ਲੱਗਣ ਦੇਈ। ਮਾਨਤੇ ਦੇ ਪੈਸੇ ਤੇ ਉਸ ਨੂੰ ਮਿਲ ਗਏ, ਪਰ ਕੀ ਫਾਇਦਾ? ਮਾਨਤੇ ਦਾ ਟੁੱਟਾ ਦਿਲ ਟੁੱਟਾ ਹੀ ਰਿਹਾ। ਗੱਲ ਵੀ ਸਾਰੇ ਪਿੰਡ ਵਿੱਚ ਮਸ਼ਹੂਰ ਹੋਈ। ਛੜੀ ਗੱਲ ਮਸ਼ਹੂਰ ਨਾ ਹੋਈ, ਨਾਲ ਹਵਾਲਦਾਰਾ ਵੀ ਪਿੰਡ ਵਿੱਚ ਚਵਲ ਮਸ਼ਹੂਰ ਹੋਇਆ। ਜਿਹੜਾ ਸੁਣੇ ਉਹ ਹੀ ਆਖੇ, ਉਹ ਪੁਲਿਸੀ ਹੈ, ਤੁਹਾਨੂੰ ਉਸ ਤੋਂ ਹੋਰ ਕੀ ਉਮੀਦ ਸੀ? ਮਾਨਤਾ ਸੋਚਦਾ ਸੀ, ਮੈਂ ਕਿਤਨੀ ਮਿਹਨਤ ਨਾਲ ਹਵਾਲਦਾਰੇ ਦਾ ਕੰਮ ਕੀਤਾ ਹੈ, ਹਵਾਲਦਾਰੇ ਮੈਨੂੰ ਕੀ ਸਿਲਾ ਦਿੱਤਾ ਹੈ। ਬੰਦੇ ਚਸਕੇ ਲਾਉਣ ਵਾਸਤੇ ਮਾਨਤੇ ਕੋਲੋਂ ਹਵਾਲਦਾਰੇ ਦੀ ਗੱਲ ਪੁੱਛਦੇ ਸਨ, ਬਈ ਤੂੰ ਤੇ ਉਸ ਦਾ ਬਹੁਤ ਕੰਮ ਬੜੇ ਜ਼ੋਰ ਨਾਲ ਕੀਤਾ ਹੈ, ਉਸ ਤੇਰੇ ਨਾਲ ਕੀ ਕੀਤਾ ਹੈ? ਮਾਨਤੇ ਹੱਸ ਛੜਨਾ ਤੇ ਆਖਣਾ, ਕਦਰ ਫੁੱਲਾਂ ਦੀ ਗਿਰਜ ਕੀ ਜਾਣੇ, ਮੁਰਦੇ ਖਾਵਣ ਵਾਲੀ। ਕੁਝ ਦਿਨਾਂ ਮਗਰੋਂ ਸਰੀਏ ਦੀਆਂ 2 ਸੀਖਾਂ ਹਵਾਲਦਾਰੇ ਦੇ ਕੰਮ ਤੋਂ ਚੁੱਕ ਗਈਆਂ। ਸੀਖਾਂ ਸਰੀਏ ਦੀਆਂ ਤੇ ਕੋਈ ਚਰਸੀ ਚੁੱਕ ਕੇ ਲੈ ਗਿਆ। ਹਵਾਲਦਾਰੇ ਸੀਖਾਂ ਵੀ ਮਾਨਤੇ ਦੇ ਪੇਟੇ ਪਾ ਸੜੀਆਂ, ਇਹ ਆਖ ਕੇ ਕਿ ਮਾਨਤੇ ਨੇ ਆਪਣੀ ਜੁਮਰਾਤ ਵਾਲੀ ਕਟੌਤੀ ਪੂਰੀ ਕਰਨ ਵਾਸਤੇ ਚਵਲ ਮਾਰੀਏ। ਮਾਨਤੇ ਨੇ ਚੋਰੀ ਦਾ ਭਰਤ ਵੀ ਭਰ ਸੜਿਆ, ਪਰ ਮਾਨਤੇ ਨੂੰ ਇਹ ਇਲਜ਼ਾਮ ਹਜ਼ਮ ਨਾ ਹੋਇਆ। ਮਾਨਤਾ ਕੰਮ ਚੋਰ ਨਹੀਂ ਸੀ ਤੇ ਸਰੀਆ ਉਸਕੇ ਚੋਰੀ ਕਰਨਾ ਸੀ। ਮਾਨਤੇ ਹਵਾਲਦਾਰ ਦੇ ਸਰੀਏ ਦਾ ਭਰਤ ਭਰ ਕੇ ਆਪਣੇ ਦਿਲ ਨਾਲ ਸਲਾਹ ਕਰ ਲਈ, ਵਈ ਆਉਂਦੀ ਜੁਮੇਰਾਤ ਤੀਕ ਆਪਣੀਆਂ ਦਿਹਾੜੀਆਂ ਪੂਰੀਆਂ ਕਰਕੇ ਮੈਂ ਮਿਸਤਰੀਆਂ ਨਾਲ ਅੱਗੋਂ ਤੀ ਕੰਮ ਕਰਨਾ ਛੱਡ ਦੇਣਾ ਹੈ।